व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं यूक्रेन ते रूस के हवाले नाल कि रूस ने यूक्रेन नूं चेतावनी दी है कि जे उसने क्लस्टर बंबां का इस्तेमाल किया तो उसनूं उसदे सख्त जिहड़े नतीजे ने ਉਹ ਭੁਗਤਣੇ ਪੈਣਗੇ। ਨਾਲ ਹੀ ਪੁਤਿਨ ਨੇ ਯੂਕਰੇਨ ਦੇ ਅਨਾਜ ਨੂੰ ਬਾਹਰ ਭੇਜਣ ਲਈ ਉਸ ਨਾਲ ਕੀਤੇ ਜਿਹੜੇ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਸੋ ਇਸ ਨਾਲ ਗਲੋਬਲ ਫੂਡ ਕ੍ਰਾਈਸਿਸ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਵੱਧ ਗਈਆਂ ਹਨ। ਸੋ ਇਸ ਦੀ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ YouTube ਦੇ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਔਰ ਜੂਨ 84 ਜ਼ਖਮ ਵਾਲੇ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਔਰ ਕਹਿੰਦੇ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਜੀ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋਣਾ ਵਾਹਿਗੁਰੂ ਜੀ। ਸੋ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਜਤਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਡਾਕਟਰ ਸਾਹਿਬ ਨੂੰ ਔਰ ਮੈਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਮਨਜੀਤ ਕੌਰ ਰਾਏ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਜ਼ੁਬੇਰ ਜਾਕੂਬ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਿੱਦਾਂ ਤੁਹਾਨੂੰ ਕਿਹਾ उन्होंने सब खैर है आप मेरे हम उम्र हैं सो इसलिए आपसे मैं फ्री होके बात करता हूं। बिल्कुल बिल्कुल तो मुकम्मल आज़ादी है याकूब साहब। उन्होंने काफ़ी सारे मैसेज ने। और चमकौर धालीवाल कहते हैं कि सिखां लई इन्ना ज्ञान वाला अपने घर लई होर कोई प्रोग्राम नहीं जी। थैंक यू सो मच। जुबेर जी और मैसेज है कहते हैं कि जी डॉक्टर साहब क्या आप सीमा हैदर पर बात करना मुनासिब समझते हैं? सीमा हैदर का सच क्या है? मुझे तो सारा इंडिया का ड्रामा लगता है। बिल्कुल आपका बिल्कुल क्या ख्याल है? ठीक फरमा रहे हो और मैं समझदा भी इहदे ते टाइम वेस्ट करना असीं माकूल नहीं समझिया, ठीक नहीं समझिया। अच्छा ਇਹ ਇਹਨਾਂ ਦਾ ਹੀ ਡਰਾਮਾ ਹੈ। ਔਰ ਅਨਫੋਰਚੂਨੇਟਲੀ ਪਾਕਿਸਤਾਨ ਦੇ ਵਿੱਚ ਵੀ ਉਸ ਕਿਸਮ ਦੇ ਵਲਨਰੇਬਲ ਮੀਡੀਆ ਵਾਲੇ ਲੋਕ ਨੇ ਜਿਹੜੇ TRP ਲੈਣ ਲਈ ਇਸ ਨੂੰ ਜਿਹੜਾ ਉਤਸ਼ਾਹਿਤ ਵੀ ਕਰ ਰਹੇ ਨੇ ਔਰ ਫਿਰਕੂ ਨਫ਼ਰਤ ਵੀ ਨਾਲ ਉਹਨਾਂ ਨੇ ਇੱਕ ਹੋਰ ਕਹਿੰਦੇ ਕਿ दूसरी बात ये है कि वाकई आज़ाद कश्मीर पर कब्जा में भी करे जो पांगा हाँ जी करेगा उन्होंने पूछा। हाँ जी नहीं देखो कल ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਦੀ ਫੁੱਲ ਆਰਮੀ ਡਰਿਲ ਜਿਹੜੀ ਹੈ ਵਿਦ ਟੈਂਕਸ ਐਂਡ ਇਕਵਿਪਮੈਂਟ ਲੇਟੈਸਟ ਜੋ ਇਹਨਾਂ ਨੇ ਲਈ ਹੈ ਅਮਰੀਕਾ ਤੋਂ ਵੀ ਫਰਾਂਸ ਤੋਂ ਵੀ ਉਹ ਇੰਡਸ ਦਰਿਆ ਕ੍ਰਾਸ ਕਰਨ ਦੀ। ਹੁਣ ਜਦੋਂ ਅਸੀਂ ਇੰਡਸ ਦਰਿਆ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਵੀ ਇੱਕ ਆਜ਼ਾਦ ਕਸ਼ਮੀਰ ਤਾਂ ਇੱਧਰਲੇ ਕਸ਼ਮੀਰ ਦੇ ਨਾਲ ਲੱਗਦਾ ਦੂਜਾ ਪਾਰਟ ਹੈ। ਪਰ ਗਿਲਗਿਤ ਬਾਲਿਸਤਾਨ ਜਿਹੜਾ ਉਹ ਜਿਸ ਨੂੰ ਹੁਣ ਅਲੱਗ ਕਰਤਾ ਗਿਆ ਉਹ ਵੀ ਆਜ਼ਾਦ ਕਸ਼ਮੀਰ ਦਾ ਹਿੱਸਾ ਸੀ। ਹੁਣ ਪਾਕਿਸਤਾਨ ਦਾ ਅੱਡ ਉਹ ਪ੍ਰੋਵਿੰਸ ਵਾਂਗ ਹੈ। ਸੋ ਉਹੀ ਸੈਂਟਰਲ ਹੈ ਵਨ ਬੈਲਟ ਵਨ ਰੋਡ ਦੇ ਥੱਲੇ। ਸੋ ਇੰਡੀਆ ਜਿਹੜਾ ਇਸ ਵੇਲੇ ਬਹੁਤ ਸਾਰੇ ਅਮਰੀਕਨ ਏਜੰਡਿਆਂ ਨੂੰ ਹੀ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਹ ਸਾਰੇ ਦੇ ਮੱਦੇ ਨਜ਼ਰ ਕੋਈ ਵੀ ਦਿਲਵਦੀ ਕਰ ਸਕਦੇ ਨੇ ਉਹਨੂੰ ਰੂਲ ਆਊਟ ਨਹੀਂ ਕੀਤਾ ਜਾਂਦਾ। ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਉਹਨਾਂ ਦਾ ਮੈਸੇਜ ਹੈ ਜ਼ੁਬੇਰ ਦਾ ਕਹਿੰਦੇ कि मेरा दोस्त कहता है कि अगर इंडिया का बंटवारा नहीं होता जानी पाकिस्तान ना बंटता तो इंडिया की इतनी हिम्मत नहीं होती कि मुस्लिम और सिख पर जुल्म कर सकता। आप क्या कहते हैं? ਦੇਖੋ ਇੱਕ ਇਸ ਦੇ ਉੱਤੇ ਥਾਟ ਹੈ ਔਰ ਖ਼ਾਸ ਤੌਰ 'ਤੇ ਡਾਕਟਰ ਗੁਰਦਰਸ਼ਨ ਸਿੰਘ ਚੰਡੀਗੜ੍ਹ ਤੋਂ ਉਹ ਅਕਸਰ ਉਹਨਾਂ ਨੇ ਲਾਹੌਰ 'ਚ ਵੀ ਇੱਕ ਪ੍ਰੈਜੈਂਟੇਸ਼ਨ ਦਿੱਤੀ ਦਿਆਲ ਸਿੰਘ ਰਿਸਰਚ ਇੰਸਟੀਚਿਊਟ 'ਚ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜੇ ਇਹ ਨਾ ਹੁੰਦਾ ਤਾਂ ਸਾਡੀ ਗਿਣਤੀ ਬਹੁਤ ਜ਼ਿਆਦਾ ਹੋਣੀ ਸੀ ਮੁਸਲਮਾਨਾਂ ਦੀ ਵੀ ਔਰ ਅਦਰਵਾਈਜ਼ ਵੀ ਤੇ ਅਸੀਂ ਇਹਨਾਂ ਨੂੰ ਜਿਹੜਾ ਸਿਰ ਨਹੀਂ ਸੀ ਚੁੱਕਣ ਦੇਣਾ ਕੋਈ ਵੀ ਜ਼ੁਲਮ ਕਰਨ ਲਈ। ਪਰ ਮੈਂ ਸਮਝਦਾ ਵੀ ਸ਼ਾਇਦ ਇਹ ਗੱਲ ਬਿਲਕੁਲ ਠੀਕ ਨਾ ਹੋਏ ਜਦੋਂ ਤੁਸੀਂ ਵੋਟਾਂ ਦੇ ਸਿਸਟਮ ਨੂੰ ਐਕਸੈਪਟ ਕਰ ਲੈਂਦੇ ਹੋ ਕਿ ਭਾਈ ਜਿਹੜੇ 51 ਗਧੇ ਨੇ 49 ਸ਼ੇਰਾਂ ਨਾਲੋਂ ਜ਼ਿਆਦਾ ਤਾਕਤਵਰ ਨੇ ਤੇ ਫਿਰ ਫੈਸਲਾ ਭਾਵੇਂ ਇਹ ਦੋਨੋਂ ਸਾਰੇ ਪਾਕਿਸਤਾਨ ਬੰਗਲਾਦੇਸ਼ ਔਰ ਦੂਜਾ ਇਕੱਠਾ ਵੀ ਹੁੰਦਾ। ਉਸ ਵੇਲੇ ਮੁਸਲਮਾਨਾਂ ਦੀ ਆਬਾਦੀ 9 ਕਰੋੜ ਸੀ ਉਸ ਸਾਰੇ ਦੇ ਵਿੱਚ। ਸੋ ਹਿੰਦੂ 33 ਕਰੋੜ ਬੈਠਾ ਹੋਇਆ ਸੀ। ਸੋ ਸਿੱਖ ਕਿੰਨੇ ਕੁ ਸੀ? ਸਿੱਖ 7-8 ਮਿਲੀਅਨ ਸੀ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਠੀਕ ਫੈਸਲਾ ਸੀ ਪਾਕਿਸਤਾਨ ਦਾ। ਸਿਰਫ ਹਾਂ ਜੇ ਗਲਤੀ ਕੀਤੀ ਤਾਂ ਸਿੱਖ ਲੀਡਰਸ਼ਿਪ ਨੇ ਕੀਤੀ ਕਿ ਉਹ ਆਪਣਾ ਮੁਲਕ ਖਾਲਿਸਤਾਨ ਲੈਣ ਦੇ ਵਿੱਚ ਉਹਨਾਂ ਨੇ ਢਿੱਲ ਦਿਖਾਈ ਔਰ ਹਿੰਦੂ ਲੀਡਰਾਂ ਦੇ ਉੱਤੇ ਗਾਂਧੀ ਨਹਿਰੂ ਔਰ ਇਹਨਾਂ ਦੇ ਉੱਤੇ ਪਟੇਲ ਦੇ ਉੱਤੇ ਯਕੀਨ ਕੀਤਾ ਜੀ। ਫਿਰ ਉਹਨਾਂ ਕਹਿੰਦੇ ਨੇ ਕਿ ਜਿਹੜਾ ਇੰਡੀਆ ਹੈ ਉਹ ਜਿਹੜਾ ਉਹਨਾਂ ਚਾਂਦ ਜਿਹੜਾ ਵਾਲਾ ਮਿਸ਼ਨ ਹੈਗਾ ਉਹ ਸਕਸੈਸਫੁਲ ਹੈ ਕਿ ਇੱਦਾਂ ਹੀ ਮਾਰ ਰਿਹਾ? ਨਹੀਂ ਉਹ ਸਕਸੈਸਫੁਲ ਹੈ। ਕੱਲ੍ਹ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਬਈ ਉਹ ਉਹਨਾਂ ਨੇ ਇਨਵੈਸਟ ਕੀਤਾ ਉਹਦੇ 'ਚ ਉਹਨਾਂ ਦੇ ਸਾਇੰਸਦਾਨਾਂ ਨੇ ਕੰਮ ਕੀਤਾ ਔਰ ਜ਼ਾਹਰ ਹੈ ਕਿ ਆਲਰੇਡੀ ਲੈਂਡਿੰਗ ਤਾਂ ਅਗਸਤ ਦੇ ਨੇੜੇ ਤੇੜੇ ਹੋਏਗੀ। ਪਰ ਇਹ ਭਾਰਤ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਰਸ਼ੀਆ ਅਮਰੀਕਾ ਔਰ ਚੀਨ ਤੋਂ ਬਾਅਦ ਚੌਥਾ ਮੁਲਕ ਹੈ ਜਿਹਦਾ ਇਹ ਮੂਨ ਮਿਸ਼ਨ ਕਾਮਯਾਬ ਹੈ ਜੀ। ਪੀ ਸਿੰਘ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ
ਗੁਰੂ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਸੋ ਨਾਈਸ। ਐਂਡ ਗੁਰਮੇਲ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ ਡੂਇੰਗ ਅ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਕੀਪ ਇਟ ਅਪ, God bless you and your loved ones। So nice। ਸੋ ਇਸੇ ਤਰ੍ਹਾਂ ਉਹਨਾਂ ਦਾ ਫਿਰ ਮੈਸੇਜ ਹੈ ਕਿ ਕਹਿੰਦੇ ਖਾਲਸਾ ਜ਼ਿੰਦਾਬਾਦ, SFJ ਜ਼ਿੰਦਾਬਾਦ, ਲੌਂਗ ਲਿਵ TV 84 ਪ੍ਰੋਗਰਾਮ ਸੱਚ ਸੱਚ। ਸੋ ਨਾਈਸ। ਆਜ਼ਾਦੀ ਹਾਲ ਹੈ ਵੀਰੋ, work on it, get it, freedom is on the way, very soon we are going to be a sovereign country again। So thanks to all the bravest soldiers who helped and supported referendum 2020। So ਕਵਲ ਭੁੱਲਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਬਲਜੀਤ ਬੜਾ ਜੀ ਫਤਿਹ ਬੁਲਾਉਂਦੇ ਨੇ। ਕਾਫੀ ਸਾਰੇ ਮੈਸੇਜ ਨੇ। ਸੈयद मेरा ख्याल है घड़ी भी तेजी नाल अगे जा रही है और फिर तुसी शिकायत भी करनी है भी वक्त ज़्यादा हो गया, शिकायत की जाए। लेकिन ये भी टॉपिक्स भी साडे अहमियत वाले ने और ਅਸੀਂ कोशिश करांगे इन्हां ਨੂੰ जिन्ना जल्दी डिस्कस कर सकीए। देखो इस वेले दो फार ऑफ पॉइंट्स, एक ज़माना सी जो मिडल ईस्ट के उत्ते फोकस हुंदा सी, फिर क्यूबा इक्वाडोर च की चल रहा इहदे ते फोकस हुंदा सी। हुण दो ही खित्ते ने जिहड़े फ्लैश पॉइंट्स बने हुए ने किसी भी टकराव दे इकजार है। यूक्रेन रशिया कन्फ्लिक्ट है और दूसरा चाइना के हवाले नाल ताइवान च प्रैशर बिल्ट हो रहा है, ਜਾਂ ਇੰਡੀਆ ਨੂੰ ਜਿਵੇਂ ਚੁੱਕ ਦਿੱਤੀ ਹੈ ਇਹਨਾਂ ਨੇ US ਸੈਨੇਟ ਨੇ ਕਿ ਜੀ ਅਰੁਣਾਚਲ ਤੁਹਾਡਾ ਇਨਸੈਪਰੇਬਲ ਪਾਰਟ ਹੈ ਜਾਂ ਦੂਜਾ। ਸੋ ਯੂਕਰੇਨ ਦੇ ਹਵਾਲੇ ਨਾਲ ਕਿਉਂਕਿ ਅਮਰੀਕਾ ਨੇ ਸਡਨ ਡਿਸੀਜਨ ਲਿਆ, ਬਾਅਦ 'ਚ ਭਾਵੇਂ ਨੈਟੋ ਇਨ ਲਾਈਨ ਫਾਲ ਕੀਤੀ ਪਰ ਇਹਨਾਂ ਨੂੰ ਔਨ ਬੋਰਡ ਨਹੀਂ ਸੀ ਲਿਆ ਗਿਆ ਕਿ ਕਲਸਟਰ ਬੰਬਸ ਦਿੱਤੇ ਜਾਣਗੇ ਯੂਕਰੇਨ ਨੂੰ ਰਸ਼ੀਆ ਦੇ ਅਗੇਂਸਟ, ਰਸ਼ੀਅਨ ਆਰਮੀ ਦੇ ਅਗੇਂਸਟ ਯੂਜ਼ ਕਰਨੇ। ਕਲਸਟਰ ਬੰਬਸ ਦਾ ਕਾਨਸੈਪਟ ਖਤਰਨਾਕ ਹੈ ਕਿਉਂਕਿ ਆਲਰੇਡੀ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ ਵੇਲੇ ਵੀ ਫਿਰ ਜਿਨ੍ਹਾਂ ਨੂੰ ਬੇਬੀ ਟਰੈਪਸ ਕਿਹਾ ਜਾਂਦਾ ਸੀ ਉਸ ਕਿਸਮ ਦੇ ਵੀ ਜਿਹੜੇ ਨੇ ਉਹ ਸਿਵਿਲੀਅਨਸ ਦਾ ਵੀ ਬਹੁਤ ਨੁਕਸਾਨ ਕਰਦੇ ਨੇ ਕਿਉਂਕਿ ਪੈ ਰਹਿੰਦੇ ਨੇ ਕਲਸਟਰ ਬੰਬ ਕੁਝ ਚੱਲੇ ਆਲੇ ਦੁਆਲੇ ਸਿਵਿਲੀਅਨਸ ਦਾ ਨੁਕਸਾਨ ਹੁੰਦਾ ਹੈ, ਕੁਝ ਜਿਹੜੇ ਨੇ ਦੱਬੇ ਹੁੰਦੇ ਨੇ ਬਾਅਦ ਬੱਚੇ ਖੇਡਦੇ ਨੇ ਉਹਨਾਂ ਦੇ ਅੰਗ ਪੈਰ ਉੱਡ ਜਾਂਦੇ ਨੇ। ਲੇਕਿਨ ਅਮਰੀਕਾ ਵੱਲੋਂ ਇਹ ਫੈਸਲਾ ਹਾਲਾਂ ਉਹਨਾਂ ਨੇ ਕਿਹਾ ਜੀ ਨਹੀਂ ਇਹ ਸਿਰਫ ਰਸ਼ੀਅਨ ਆਰਮੀ ਦੇ ਖਿਲਾਫ ਹੋਏਗਾ। ਜਦੋਂ ਫਿਰ ਜੰਗ ਚੱਲਦੀ ਹੈ ਫਿਰ ਇਹਨਾਂ ਦੀਆਂ ਆਪਣੀਆਂ ਅਖਾਣ ਨੇ ਕਿ ਵੀ ਐਵਰੀਥਿੰਗ ਇਜ਼ ਫੇਅਰ ਇਨ ਵਾਰ ਐਂਡ ਲਵ, ਮਤਲਬ ਇਹ ਵੀ ਜਸਟੀਫਾਈ ਕਰ ਰਹੇ ਨੇ ਜੋ ਆਪਣਾ ਉਹਨਾਂ ਦਾ ਈਮਾਨ ਦੀ ਕਮੀ ਹੈ ਉਹਨੂੰ ਲਵ ਦੇ ਨਾਂ ਥੱਲੇ ਜਸਟੀਫਾਈ ਕਰਦੇ ਨੇ ਜੀ ਉੱਥੇ, ਔਰ ਜੋ ਫਿਰ ਇਹ ਇੱਕ ਤੋਂ ਬਾਅਦ ਇੱਕ ਸੰਧੀ ਤੋੜਦੇ ਨੇ ਔਰ ਜੋ ਜ਼ੁਲਮ ਕਰਦੇ ਨੇ ਉਹਨੂੰ ਆਲ ਇਜ਼ ਫੇਅਰ ਇਨ ਵਾਰ ਦੇ ਨਾਲ ਜਿਹੜਾ ਉਹ ਢਕਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਦੋਂ ਇਹਨਾਂ ਨੇ ਦਿੱਤਾ ਹੈ ਹਾਲਾਂ ਨੈਟੋ ਵਾਲਿਆਂ ਨੇ ਵੀ ਉਹਨਾਂ 'ਚ ਇਵਨ ਨਿਊਜ਼ੀਲੈਂਡ UK ਨੇ ਵੀ ਰਿਜ਼ਰਵੇਸ਼ਨ ਕਿਉਂਕਿ 120 ਤੋਂ ਜ਼ਿਆਦਾ ਮੁਲਕ ਨੇ ਜਿਨ੍ਹਾਂ ਨੇ ਦਸਤਖਤ ਕੀਤੇ ਹੋਏ ਨੇ ਕਿ ਕੋਈ ਵੀ ਮਿਊਨੀਸ਼ਨ ਬੰਬਿੰਗ ਜਾਂ ਇਸ ਕਿਸਮ ਦਾ ਹਿੱਸਾ ਨਹੀਂ ਹੋਣਗੇ। ਹੁਣ ਪੁਤਿਨ ਨੇ ਇਹ ਕਿਹਾ ਕਿ ਵਿਲ ਰੈਸੀਪਰੋਕੇਟ if Ukraine uses cluster bombs warns Moscow। ਉਹਨਾਂ ਦੀ ਸਖਤ ਸਟੇਟਮੈਂਟ ਹੈ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਦੀ। ਉਹਨਾਂ ਨੇ ਕਿਹਾ ਕਿ ਰਸ਼ੀਆ ਹੈਜ਼ ਸਫੀਸ਼ੀਐਂਟ ਸਟਾਕ ਪਾਇਲ ਆਫ ਕਲਸਟਰ munitions। He warned that Russia reserved the right to take reciprocal action if Ukraine used the controversial weapons। ਇਹਨਾਂ ਨੇ ਦਿੱਤੇ ਨੇ, ਉਹਨਾਂ ਨੇ ਕਿਹਾ ਵੀ ਮਤ ਸਮਝੋ ਵੀ ਸਾਡੇ ਕੋਲ ਨਹੀਂ ਹੈਗੇ, ਸਾਡੇ ਕੋਲ ਕਾਫੀ ਇਹਦਾ ਜ਼ਖੀਰਾ ਪਿਆ ਹੈ, ਜੇ ਇਹਨਾਂ ਨੇ ਵਰਤਿਆ ਤੇ ਅਸੀਂ ਇਸ ਦੀ ਜਵਾਬੀ ਕਾਰਵਾਈ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਕਲਸਟਰ ਬੰਬਸ ਜਾਂ ਮਨੀਸ਼ਨ ਦੇਣਾ ਇਹ ਅਮਰੀਕਾ ਦਾ ਕੋਈ ਠੀਕ ਫੈਸਲਾ ਨਹੀਂ ਹੈ। ਇਹ ਜੰਗ ਨੂੰ ਸਮੇਟਣ ਦੀ ਥਾਂ 'ਤੇ ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਇੰਚ ਬਾਈ ਇੰਚ ਉਸ ਨੂੰ ਵਧਾਉਣ ਦੀ ਕੋਸ਼ਿਸ਼ ਹੈ ਟੁਵਰਡਸ ਜਿਹੜਾ ਅਲਟੀਮੇਟਲੀ ਨਿਊਕਲੀਅਰ ਵਾਰ 'ਤੇ। ਹੁਣ ਰਸ਼ੀਆ ਨੇ ਇੱਕ ਪਾਸੇ ਤਾਂ ਰਸ਼ੀਆ ਦੇ ਸਾਹਮਣੇ ਯੂਕਰੇਨ ਕਿੰਨੀ ਕੁ ਵੱਡੀ ਮਿਲਟਰੀ ਪਾਵਰ ਹੈ, ਹਾਲਾਂ ਉਹ ਰੈਜ਼ਿਸਟ ਕਰ ਰਹੇ ਨੇ, ਲੇਕਿਨ ਜਿਹੜੀ ਰਸ਼ੀਆ ਨੇ ਅਲਟੀਮੇਟਲੀ ਸੱਟ ਮਾਰੀ ਇਸ ਗੱਲ ਦਾ ਧਿਆਨ ਰਹੇ ਕਿ ਯੂਕਰੇਨ ਯੂਰਪ ਦੇ ਵਿੱਚ ਬਹੁਤ ਵੱਡਾ ਵੀਟ ਪ੍ਰੋਡਿਊਸਿੰਗ ਮੁਲਕ ਹੈ ਔਰ ਬਹੁਤ ਸਾਰੇ ਈਵਨ ਇਜਿਪਟ ਤੋਂ ਲੈ ਕੇ ਸਾਊਥ ਅਮਰੀਕਾ ਤੱਕ ਜਿਹੜੀ ਯੂਕਰੇਨੀਅਨ ਵੀਟ ਹੈ ਉਹ ਜਾਂਦੀ ਹੈ, ਐਕਸਪੋਰਟ ਹੁੰਦੀ ਹੈ, ਲੋਕਾਂ ਤੱਕ ਪਹੁੰਚਦੀ ਹੈ। ਹੁਣ ਇਹ ਜਦੋਂ ਇਹ ਬਲੈਕ ਸੀ ਉਹਨੂੰ ਹੈ ਇੱਕ ਰਸਤਾ ਜਿਹਦੇ ਰਾਹੀਂ ਉਹਨੂੰ ਜਿਹੜਾ ਉਹ ਭੇਜਦਾ ਹੈ ਯੂਕਰੇਨ ਬਾਕੀਆਂ ਤੱਕ, ਰਸ਼ੀਆ ਨੇ ਉਹਨੂੰ ਬਲੌਕ ਕਰ ਲਿਆ ਸੀ। ਉਹਨਾਂ ਨੇ ਕਿਹਾ ਜੀ ਅਸੀਂ ਜਾਣ ਨਹੀਂ ਦੇਣਾ। ਫਿਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਔਰ ਖ਼ਾਸ ਤੌਰ 'ਤੇ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਨੇ ਜਿਹੜਾ ਇਸ ਦੇ ਉੱਤੇ ਐਫਰਟ ਕੀਤਾ ਔਰ ਇੱਕ ਕੰਪਰੋਮਾਈਜ਼ ਬ੍ਰੇਕ ਕੀਤਾ ਸੀ ਜਿਹੜਾ ਰਸ਼ੀਆ ਯੂਕਰੇਨ ਔਰ ਦੂਜੇ ਸੀ ਕਿ ਫੂਡ
उन्होंने कहा कि फूड जिहड़ा हंगर नूं एज ए वैपन नहीं इस्तेमाल करना, फूड तो आम लोगों तक पहुँचता तो इन्हों अलाउ करता जाए। सो वो समझौता पिछले शायद 9-10 महीने तो इनएक्शन सी, पर हुण ज्यों-ज्यों यूक्रेन नूं भड़का के अगेंस्ट रशिया अड्ड हथकंडे इस्तेमाल किए जा रहे हैं। रशिया ने ऐलान कर दिता है कि भाई ये हुण असीं जिहड़ा अनाज का समझौता सी कि यूक्रेनियन वीट जिहड़ी है वो ब्लैक सी राहीं काले समुंदर राहीं जा सकती है, असीं हुण ब्लॉक करांगे। वो समझौता खत्म है। इस दे उत्ते यूनाइटेड नेशनस के जिहड़े सैकटरी जनरल ने मिस्टर एंटोनियो गुटरेस, उन्होंने ये कहा कि भी ये समझौते का खत्म होना बहुत अफसोसनाक है, और उन्होंने कहा कि इहदे नाल जिहड़े लखां लोग भुखमरी का शिकार हो रहे हैं, अगों जिहड़ा है वो होर भी शिकार होणगे, उन्हां दीयां मौतां होणगीਆਂ। पर ऑलरेडी दुनिया दे विच वीट प्राइसिस और दूसरे अप जा रहे हैं। उन्होंने कहा भी रूस नूं इस दे उत्ते दोबारा गौर करन दी लोड़ है। सो असीं समझते हैं कि भी अमरीका और पता नहीं क्यों कुछ मामलों प्रेजिडेंट बाइडन जिहड़ा अदरवाइज सैनेट च हुंदे आ जां वाइस प्रेजिडेंट हुंदे आ भी, क्योंकि ओबामा नाल भी वाइस प्रेजिडेंट रहे, जिहड़ा वो मॉडरेट अप्रोच सी, पर ये ऑल ऑफ ए सडन एग्रैसिव स्टांस पता नहीं दूजी टर्म जितण लई है जां की है। लेकिन असीं समझते हैं कि भी ये भी रशिया नूं जे इस किस्म की प्रोवोकेशन होएगी तो इवेंचुअली वो किसी हद तक भी जाएंगे। जी राणा साहब, बहुत बहुत शुक्रिया। सो ब्रेक व्यूअर्स, तुसीं किते नहीं जाना, मिलते हैं आफ्टर दिस शॉर्ट ब्रेक।